ਇਹਨਾਂ ਦਾ ਆਪਣਾ ਹਰਜੋਤ ਸਿੰਘ ਜੀ ਮੈਂ ਡਾਟਾ ਸ਼ੇਅਰ ਕਰਦਾ ਤੁਹਾਡੇ ਨਾਲ ਵੀ ਕਿਹੜੀ ਕਮਿਊਨਿਟੀ ਦੇ ਲੋਕਾਂ ਦੇ ਕਿੰਨੇ ਐਕਸੀਡੈਂਟ ਹੁੰਦੇ ਜਿਹੜੇ ਫੈਟਲਿਟੀ ਰੇਟ ਜਿਹਨੂੰ ਕਹਿੰਦੇ ਆ ਟ੍ਰੈਫਿਕ ਕ੍ਰੈਸ਼ਿਸ ਦੇ ਵਿੱਚ ਰੇਸ ਤੇ ਐਥਨਿਟੀ ਦੇ ਹਿਸਾਬ ਦੇ ਨਾਲ 2017 ਤੋਂ 2021 ਦੇ ਆંકੜਿਆਂ ਦੇ ਵਿੱਚ 2021 ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਜਿਹੜੇ ਫੇਟਲ ਕ੍ਰੈਸ਼ ਟ੍ਰੈਫਿਕ ਕ੍ਰੈਸ਼ਿਸ ਆ ਉਹਨਾਂ ਵਿੱਚ ਜਿਹੜੀ ਚਿੱਟੇ ਮੂਲ ਦੇ ਵਾਈਟ ਮੂਲ ਦੇ ਜਿਨ੍ਹਾਂ ਨੂੰ ਗੋਰੇ ਕਹਿੰਦੇ ਆ 50% ਐਕਸੀਡੈਂਟ ਇਹਨਾਂ ਦੇ ਨਾਮੇ ਆ। ਕਿਸੇ ਨੇ ਕੋਈ ਰੌਲਾ ਪਾਇਆ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ ਕੋਈ ਕਰਦਾ ਆ ਇੱਕ ਐਕਸੀਡੈਂਟ ਦੇ ਕਰਕੇ ਪੂਰੀ ਕਮਿਊਨਿਟੀ ਨੂੰ ਬਦਨਾਮ ਕਰਨਾ ਤੇ ਉਹ ਕਿਤੇ ਨਾ ਕਿਤੇ ਦੇਖੋ ਉਹਦੀ ਗਲਤੀ ਆ। ਉਹ ਬਾਰ-ਬਾਰ ਅਸੀਂ ਚੀਜ਼ ਉਹ ਕਹਿ ਰਹੇ ਆ ਵੀ ਉਹਨੇ ਜਿਹੜੀ ਗਲਤੀ ਕੀਤੀ ਆ ਜੋ ਉਹਦੇ ਵਿੱਚ ਕੋਰਟ ਦੇ ਵਿੱਚ ਸਾਬਤ ਹੋਣਾ ਜੋ ਟਰਾਇਲ ਚੱਲਣਾ ਜੋ ਵੀ ਉਹਦੇ ਵਿੱਚ ਹੋਊਗਾ ਕਨਵਿਕਟ ਹੁੰਦਾ ਬਰੀ ਹੁੰਦਾ ਕੀ ਹੁੰਦਾ ਉਹਦਾ ਸਮੇਂ ਨੇ ਜਿਹੜਾ ਦੱਸਣਾ ਆ ਉਹ ਇੱਕ ਡਿਫਰੈਂਟ ਸਟੋਰੀ ਆ। ਸੋ 50% ਜਿਹੜੇ ਫੇਟਲ ਟ੍ਰੈਫਿਕ ਕ੍ਰੈਸ਼ਿਸ ਆ ਰੇਸ ਬਾਈ ਰੇਸ ਐਥਨੀਸਿਟੀ ਦੇ ਹਿਸਾਬ ਦੇ ਨਾਲ ਉਹ ਗੋਰਿਆਂ ਦੇ ਦੁਆਰਾ ਵਾਈਟ ਜਿਹੜੀ ਰੇਸ ਆ ਉਹਨਾਂ ਦੇ ਦੁਆਰਾ ਜਿਹੜੇ ਉਹ ਹੋਏ ਆ। 17% ਆਉਂਦੇ ਆ ਬਲੈਕ ਤੇ ਅਫਰੀਕਨ ਅਮਰੀਕਨਸ ਦੇ ਦੁਆਰਾ। ਏਸ਼ੀਅਨ ਜਿਨ੍ਹਾਂ ਵਿੱਚ ਆਪਣੀ ਕਮਿਊਨਿਟੀ ਵਾਲੇ ਆਉਂਦੇ ਆ ਉਹ ਆਉਂਦੇ ਮਹਿਜ 1%। ਅਮਰੀਕਨ ਇੰਡੀਅਨ ਤੇ ਜਿਹੜੇ ਇੱਥੋਂ ਦੇ ਨੇਟਿਵ ਵਾਲੇ ਆ ਉਹ ਆਉਂਦੇ ਆ 2%। ਤੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਦੇਖਿਆ ਜਾ ਰਿਹਾ ਤੇ ਅਨਨੋਨ ਜਿਨ੍ਹਾਂ ਦਾ ਕੋਈ ਨਹੀਂ ਪਤਾ ਕੋਈ ਰੇਸ ਦਾ ਉਹ 5% ਜਿਹੜੇ ਉਹ ਆ ਰਹੇ ਨੇ। ਸੋ ਹਿਸਪੈਨਿਕ ਜਿਹੜੇ ਆ ਉਹ 16% ਜਿਹੜੇ ਇਸ ਦੇ ਵਿੱਚ ਹੁੰਦੇ ਆ। ਸੋ ਤੁਸੀਂ ਇਹ ਅੰਦਾਜ਼ਾ ਜਿਹੜਾ ਲਾ ਲਓ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਪਰ ਇੱਕ ਐਕਸੀਡੈਂਟ ਨੂੰ ਆਧਾਰ ਬਣਾ ਕੇ ਜੋ ਇਮੀਗ੍ਰੇਸ਼ਨ ਦਾ ਰੌਲਾ ਆ ਉਸ ਦੇ ਵਿੱਚ ਹੀ ਇਹ ਅਗਲਾ ਕਦਮ ਜਿਹੜਾ ਉਹ ਇਸ ਨੂੰ ਵਧਾਇਆ ਜਿਹੜਾ ਉਹ ਨਾਲ ਦੇ ਨਾਲ ਜਾ ਰਿਹਾ ਆ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਆ। NHTSA ਦਾ ਆਪਣਾ ਡਾਟਾ ਜਿਹੜਾ ਉਹ ਦੱਸ ਰਿਹਾ ਇਹ ਕੋਈ ਆਪਣੇ ਵੱਲੋਂ ਨਹੀਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। NHTSA ਦਾ ਆਪਣਾ ਡਾਟਾ ਆ ਬਿਲਕੁਲ ਰਾਜਕਨਵੀਰ ਸਿੰਘ ਜੀ ਥੋੜੇ ਸਾਲ ਪੁਰਾਣਾ ਡਾਟਾ ਉਹ ਡਾਟੇ ਨੂੰ ਵੀ 2021 ਦਾ ਲਾਸਟ ਆ ਜਿਹੜਾ ਉਹਨਾਂ ਨੇ ਪਬਲਿਸ਼ ਕੀਤਾ। ਐਡਮਿਨਿਸਟ੍ਰੇਸ਼ਨ ਜੋ ਕੋਸ਼ਿਸ਼ ਕਰ ਰਿਹਾ ਆਪਾਂ ਜਿਹਦਾ ਸਾਨੂੰ ਮੇਰੇ ਖਿਆਲ ਨਾਲ ਕਿੰਨੀਆਂ ਕਾਲਾਂ ਆਈਆਂ ਵੀ ਜੀ ਸਾਡੇ 10 ਡਰਾਈਵਰ ਆ ਉਹ ਆਊਟ ਆਫ ਸਰਵਿਸ ਹੋ ਗਏ ਸਾਡੀ ਕੰਪਨੀ ਦੇ 15 ਆਊਟ ਆਫ ਸਰਵਿਸ ਹੋ ਗਏ। ਜਦੋਂ ਇਹ ਡਾਟਾ ਆਉਣ ਵਾਲੇ 3-4 ਮਹੀਨਿਆਂ 'ਚ ਰਿਲੀਜ਼ ਕਰੂਗੇ ਤੇ ਦੇਖੋ ਜੀ ਇੰਨੇ ਲੋਕਾਂ ਨੂੰ ਅਸੀਂ ਇੰਗਲਿਸ਼ ਨਹੀਂ ਆਉਣ ਕਰਕੇ ਉਹ ਤਾਂ ਇਲੀਗਲੀ ਕਹਿੰਦੇ ਸਾਰਿਆਂ ਨੂੰ ਜਿਹੜੇ ਇਲੀਗਲੀ ਐਂਟਰ ਹੋਏ ਆ ਉਹਨਾਂ ਨੂੰ ਆਊਟ ਆਫ ਸਰਵਿਸ ਕਰਤਾ ਠੀਕ ਹੈ ਕਿ ਨਹੀਂ। ਉਹਦੇ 'ਚ ਉਹ ਸਾਰੇ ਆਪਣੇ ਹੀ ਆਣੇ ਆ ਬਹੁਤੇ ਆਪਣੇ ਸਪੈਨਿਸ਼ ਜਾਂ ਹੋਰ ਜਿਹੜੇ ਨਹੀਂ ਇੱਥੇ ਦੇ ਬੋਰਨ ਹੈਗੇ ਉਹੀ ਆਣੇ ਹੈਗੇ ਆ। ਸੋ ਇੱਕ ਵਾਰੀ ਫੇਰ ਜਿੰਨੀਆਂ ਵੀ ਸਿੱਖ ਆਰਗੇਨਾਈਜੇਸ਼ਨਸ ਆ ਪਹਿਲੀ ਗੱਲ ਤਾਂ ਉਹ ਪਰਿਵਾਰ ਇੰਨੀ ਹੈਰਾਨੀ ਦੀ ਗੱਲ ਆ ਵੀ ਜਿਹੜੇ ਉਹ 3 ਬੰਦੇ ਮਾਰੇ ਗਏ ਹੈਗੇ ਆ ਉਹਨਾਂ ਦੇ ਨਾਂ ਤੱਕ ਨਹੀਂ ਕਿਸੇ ਨੂੰ ਪਤਾ ਮੀਡੀਆ 'ਚ ਕਿਤੇ ਨਹੀਂ ਆ ਰਿਹਾ ਤੇ ਇਹਦਾ ਇੰਨਾ ਜ਼ਿਆਦਾ ਜਿਹੜਾ ਫੈਲਾਇਆ ਜਾ ਰਿਹਾ। ਸੋ ਇੱਕ ਤਾਂ ਇਹ ਆ ਵੀ ਚਿੱਠੀ ਲਿਖੋ ਸਕੇਪਗੋਟ ਬਣਾ ਲਿਆ ਨਾ ਇਹਨੂੰ ਇਮੀਗ੍ਰੇਸ਼ਨ ਦਾ ਕਹਿ ਲਓ ਵੀ ਇਹ ਇਸ ਟਾਈਮ ਇਸ ਨੂੰ ਪੋਸਟਰ ਚਾਈਲਡ ਜਿਹਦਾ ਕਹਿ ਦਿੰਦੇ ਨਾ ਇੱਕ ਸ਼ਬਦ ਇੱਥੇ ਵਰਤਿਆ ਜਾਂਦਾ ਆ ਪੋਸਟਰ ਚਾਈਲਡ ਜਿਹੜਾ ਇਸ ਨੂੰ ਬਣਾ ਦਿੱਤਾ ਗਿਆ ਵੀ ਨਹੀਂ ਜੀ ਦੇਖੋ ਜਿਹੜੇ ਬਾਹਰੋਂ ਆ ਕੇ ਟਰੱਕ ਚਲਾਉਂਦੇ ਉਹ ਇਦਾਂ ਚਲਾਉਂਦੇ ਆ ਇਦਾਂ ਨਹੀਂ ਗੱਲ ਇਹ ਕਿਸੇ ਇੱਕ ਦੀ ਗਲਤੀ ਜਿਹੜੀ ਉਹ ਹੋਈ ਆ ਸਾਰਿਆਂ ਦਾ ਇਹ ਕੰਮ ਨਹੀਂ ਜਿਹੜਾ ਉਹ ਹੁੰਦਾ ਤੇ ਸੁਧਾਰ ਭਾਈ ਕਮਿਊਨਿਟੀ ਨੂੰ ਇਸ ਦੇ ਵਿੱਚ ਆਪਣੀਆਂ ਪ੍ਰੈਕਟਿਸਿਸ ਦੇ ਵਿੱਚ ਜਿਹੜਾ ਉਹ ਨਾਲ ਦੇ ਨਾਲ ਲਿਆਉਣਾ ਪੈਣਾ ਆ। ਗਲਤੀਆਂ ਹੁੰਦੀਆਂ ਆ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਪਰ ਜਾਣ ਬੁੱਝ ਕੇ ਕੀਤੀਆਂ ਜਾਂਦੀਆਂ ਜਿਹੜੀਆਂ ਗਲਤੀਆਂ ਉਹ ਫਿਰ ਨੁਕਸਾਨ ਕਰਦੀਆਂ ਉਹਨਾਂ ਗਲਤੀਆਂ ਤੋਂ ਬਚਣਾ ਆ ਉਹਦੇ ਵਿੱਚ ਸੁਧਾਰ ਜਿਹੜਾ ਉਹ ਆਪਾਂ ਨੂੰ ਜ਼ਰੂਰ ਲਿਆਉਣਾ ਜਿਹੜਾ ਉਹ ਚਾਹੀਦਾ ਆ। ਸੋ ਇਨ ਦਾ ਨਟਸ਼ੈਲ ਇਹ ਕਹਿਣਾ ਚਾਹੁੰਦੇ ਆ ਖਾਸ ਕਰਕੇ ਜਿਹੜੇ ਸਟਾਕਟਨ ਗੁਰਦੁਆਰਾ ਸਾਹਿਬ ਜਾਂ ਉਸ ਏਰੀਏ ਦੇ ਲੋਕ ਆ ਕਿਉਂਕਿ ਇਹ ਹਰਜਿੰਦਰ ਸਿੰਘ ਉੱਥੇ ਦਾ ਰਹਿਣ ਵਾਲਾ ਸੀ ਉਹਨਾਂ ਨੂੰ ਅੱਗੇ ਲੀਡ ਲੈ ਕੇ ਬਾਕੀ ਗੁਰੂ ਘਰਾਂ ਨਾਲ ਰਲ ਕੇ ਲੈਟਰ ਲਿਖਣੇ ਚਾਹੀਦੇ ਆ ਮੀਡੀਆ ਨੂੰ ਉੱਥੇ ਦੇ ਨੂੰ ਕੰਟੈਕਟ ਕਰਨਾ ਚਾਹੀਦਾ ਹੈਗਾ ਤੇ ਫੰਡ ਰੇਜ਼ਿੰਗ ਕਰਨੀ ਚਾਹੀਦੀ ਆ ਜਿਹੜੇ ਪਰਿਵਾਰ ਮਾਰੇ ਗਏ ਹੈਗੇ ਆ ਜਿਹੜੇ ਪਰਿਵਾਰ ਦੇ ਬੰਦੇ ਮਰੇ ਹੈਗੇ ਆ। ਤੇ ਦੂਸਰੇ ਨੰਬਰ ਤੇ ਜਿਹੜਾ ਆਪਣਾ ਡਰਾਈਵਰ ਆ ਅੱਜ ਦੀ ਡੇਟ ਜਿਹੜੀ ਉਹਦੀ ਹੈਲਪ ਕਰਨ ਵਾਲੀ ਕੀ ਜ਼ਰੂਰਤ ਹੈ ਵੀ ਜਦੋਂ ਉਹ ਕੋਰਟ 'ਚ ਪੇਸ਼ ਹੁੰਦਾ ਉਹਨੂੰ ਦਸਤਾਰ ਸਜਾਈ ਹੋਣੀ ਚਾਹੀਦੀ ਆ। ਸਿੱਖ ਕੋਲੀਸ਼ਨ ਸੈਲਡੇਫ ਇਹ ਸਾਰੀਆਂ ਆਰਗੇਨਾਈਜੇਸ਼ਨ ਨੂੰ ਫਾਈਟ ਕਰਨਾ ਚਾਹੀਦਾ ਆ ਕਿਉਂਕਿ ਹਰ ਇੱਕ ਦੇ ਹੱਕ ਹੈਗੇ ਆ। ਜਦੋਂ ਉਹ ਗਿਲਟੀ ਹੋਊਗਾ ਉਹ ਗਿਲਟੀ ਹੋਊਗਾ ਡਿਫਰੈਂਟ ਸਟੋਰੀ ਹੈਗੀ ਆ। ਸੋ ਇਹ ਸਭ ਤੋਂ ਪਹਿਲਾਂ ਜ਼ਰੂਰੀ ਆ ਇਹ 2 ਇਸ਼ੂਜ਼ ਤੇ ਕੰਮ ਕਰਨਾ ਚਾਹੀਦਾ। ਆ ਜਿਹੜੀਆਂ ਪਟੀਸ਼ਨਾਂ ਆ ਇਹਨਾਂ ਨੇ ਕੁਝ ਨਹੀਂ ਕਰਨਾ ਆਪਾਂ ਪਹਿਲਾਂ ਵੀ ਦੇਖੀਆਂ ਆ ਇਹਨ ਸਿਰਫ ਨੈਗੇਟਿਵਿਟੀ ਫੈਲਾਣੀ ਹੈਗੀ ਆ। ਜਦੋਂ ਪਟੀਸ਼ਨ ਦਾ ਮੌਕਾ ਆਊਗਾ ਜਦੋਂ ਉਹਦਾ ਲਾ ਸੂਟ ਚੱਲੂਗਾ ਉਸ ਟਾਈਮ ਤੇ ਆਪਾਂ ਦੇਖਾਂਗੇ ਵੀ ਕਿੱਦਾਂ ਉਸ ਮੁੰਡੇ ਦੀ ਜਿਹੜੀ ਸਪੋਰਟ ਕਰ ਸਕਦੇ ਆ। ਪਰ ਪਹਿਲਾਂ ਜੋ ਇਹ ਪੂਰੀ ਨੈਗੇਟਿਵਿਟੀ ਜਿਹੜੀ ਆ ਖਾਸ ਕਰਕੇ ਪੰਜਾਬੀ ਕਮਿਊਨਿਟੀ ਦੇ ਅਗੇਂਸਟ ਫੈਲਾਈ ਜਾ ਰਹੀ ਆ ਉਹਨੂੰ ਪੋਜ਼ਿਟਿਵ ਕਿੱਦਾਂ ਬਣਾਉਣਾ ਆ ਇਹ ਸਾਰੇ ਆਪਣਾ ਦਿਮਾਗ ਲਾ ਕੇ ਸੋਚੋ ਤੇ ਜਿਹੜੇ ਕਮਿਊਨਿਟੀ ਦੇ ਮੈਂਬਰਸ ਆ ਉਹ ਅੱਗੇ ਆਣ। ਆਪਾਂ ਜੋ ਵੀ ਕਮਿਊਨਿਟੀ ਕਹੂਗੀ ਜਿਹੜੇ ਮੈਂਬਰਸ ਕਰੂਗੇ ਕਿਸੇ ਨੇ ਫੰਡ ਰੇਜ਼ਿੰਗ ਕਰਨਾ ਆਰਗੇਨਾਈਜੇਸ਼ਨ ਨੇ ਜਾਂ ਕੋਈ ਲੈਟਰ ਲਿਖਾਣੇ ਆ ਕੁਝ ਵੀ
ਆਪਾਂ ਜਿਹੜੀ ਉਹ ਨਿਊਜ਼ ਆ ਲੋਕਾਂ ਉਹ ਦੇ ਜੇ ਤੁਹਾਡੇ ਸਾਈਨ ਸਾਰਿਆਂ ਕਰਨੇ ਤੱਕ ਆ ਉਹਦੇ ਪਹੁੰਚਾ ਵਿੱਚ ਦੇਵਾਂਗੇ। ਵੀ ਸਾਰੀ ਕਮਿਊਨਿਟੀ ਦੇ ਜਾਂ ਕੁਛ ਇਦਾਂ ਦੀ ਚੀਜ਼ ਚਾਹੁੰਦੇ ਆ ਤਾਂ ਉਹ ਡੈਫੀਨੇਟਲੀ ਆਪਾਂ ਮਦਦ ਕਰਾਂਗੇ ਜੀ। ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਵਾਪਰੀਆਂ। ਸੋ ਬਾਰ-ਬਾਰ ਜਿੱਦਾਂ ਆਪਾਂ ਇਸ ਚੀਜ਼ ਨੂੰ ਕਹਿ ਰਹੇ ਹਾਂ ਵੀ ਇਹਦਾ ਜਿਹੜਾ ਸਿਆਸੀਕਰਨ ਤੇ ਜੋ ਪੋਲੀਟੀਕਲ ਸਰਕਸ ਇਸ ਦੇ ਉਲਟ ਇਰਦ ਗਿਰਦ ਜਿਹੜੀ ਇਸ ਟਾਈਮ ਜੋ ਘੁਮਾਈ ਜਾ ਰਹੀ ਆ, ਉਹ ਬੜੀ ਹੀ ਅਫਸੋਸਜਨਕ ਮੰਦਭਾਗੀ ਜਿਹੜੀ ਇਹ ਗੱਲ ਆ। ਇਹਨਾਂ ਨੂੰ ਮੌਕਾ ਮਿਲ ਗਿਆ, ਐਂਟੀ ਇਮੀਗ੍ਰੇਸ਼ਨ ਜਿਹੜੇ ਆ ਇਹਨਾਂ ਦਾ ਕਹਿ ਲਓ ਵੀ ਜੋ ਸਟਾਂਸ ਆ ਉਸ ਨੂੰ ਇਹਨਾਂ ਨੇ ਹੋਰ ਜ਼ਿਆਦਾ ਤੇਜ਼ ਜਿਹੜਾ ਉਹ ਕਰ ਦਿੱਤਾ। ਬਾਕੀ ਜਿਹੜੀ ਮਾਰਕੋ ਰੂਬੀਓ ਉਹਨਾਂ ਦੀ ਪਾਲਿਸੀ ਚੇਂਜ ਆ ਉਹਦਾ ਮੈਨੂੰ ਸਮਝ ਨਹੀਂ ਆ ਰਹੀ। ਹਰਜੋਤ ਸਿੰਘ ਜੀ ਵੀ ਉਸ ਦਾ ਅਸਰ ਕਿੱਦਾਂ ਜਿਹੜਾ ਉਹ ਪੈਣਾ ਆ, ਕਿਵੇਂ ਜਿਹੜਾ ਉਹ ਪੈਣਾ ਆ। ਘੱਟ ਹੀ ਲੋਕ ਨੇ ਜਾਂ ਜਿਹੜੇ ਕਹਿੰਦੇ ਆ ਵੀ ਜਿਹੜੇ ਸਿੱਧਾ ਐਕਚੁਅਲ 'ਚ ਜਿਹੜੇ ਕਮਰਸ਼ੀਅਲ ਟਰੱਕਰਸ ਆ ਉਹਨਾਂ ਨੂੰ ਵੀਜ਼ੇ ਦੇ ਕੇ ਅਮਰੀਕਾ 'ਚ ਜਿਹੜਾ ਉਹ ਸੱਦਿਆ ਜਾਂਦਾ। ਮੇ ਵੀ ਕਿਸੇ ਮੁਲਕ ਤੋਂ ਆਉਂਦੇ ਹੋਣਗੇ। ਕਈ ਜਿਹੜੇ ਉਹ ਲਿਖਦੇ ਸੀਗੇ ਵੀ ਮੇ ਵੀ ਕੁਛ ਅਫਰੀਕਨ ਕੰਟਰੀਜ਼ ਤੋਂ ਜਿਹੜਾ ਇਸ ਤਰੀਕੇ ਦੇ ਨਾਲ ਲਿਆਂਦੇ ਜਾਂਦੇ ਆ। ਮੈਨੂੰ ਕੋਈ ਉਸ ਦੇ ਵਿੱਚ ਸ਼ਿਓਰਿਟੀ ਨਹੀਂ ਹੈਗੀ। H2B ਵੀਜ਼ੇ ਵਾਲੇ ਕਹਿੰਦੇ ਆ ਵੀ ਉਹ ਇਸ ਦੇ ਵਿੱਚ ਆਉਂਦੇ ਆ। ਤੁਸੀਂ ਇਹ ਦੇਖੋ ਵੀ ਜਿਹੜਾ ਵੀ ਕੋਈ ਕੰਮ ਕਰਨ ਵਾਲਾ ਇਮੀਗ੍ਰੈਂਟ ਦਾ ਵੀਜ਼ਾ ਆ ਉਸ ਉੱਤੇ ਇਸ ਟਾਈਮ ਕੀ ਪ੍ਰਚਾਰ ਜਿਹੜਾ ਉਹ ਚੱਲ ਰਿਹਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ, ਖਾਸ ਕਰਕੇ ਜਿਹੜੀ ਮਾਗਾ ਕਰਾਊਡ ਆ ਉਹਦੇ ਵੱਲੋਂ H1B ਨੂੰ ਲੈ ਕੇ ਵੀ ਉਹਦਾ ਵੀ ਉਲਟ ਜਿਹੜਾ ਪੂਰਾ ਪ੍ਰਚਾਰ ਜਿਹੜਾ ਉਹ ਹੋ ਰਿਹਾ ਉਹ ਬੰਦ ਕਰਨ ਦੀ ਗੱਲ ਕਰ ਰਹੇ ਆ। ਡਿਪੋਰਟ ਦੇ ਮਾਹੌਲ ਦੀ ਗੱਲ ਜਿਹੜੀ ਉਹ ਨਾਲ ਚੱਲਦੀ ਆ। ਹੁਣ ਜਿਹੜੇ ਕਮਰਸ਼ੀਅਲ ਟਰੱਕ ਡਰਾਈਵਰਸ ਆ ਉਹਨਾਂ ਨੂੰ ਜਿਹੜੇ ਵੀਜ਼ਾ ਇਸ਼ੂ ਹੁੰਦੇ ਆ ਉਹਦੇ ਉਲਟ ਜਿਹੜਾ ਉਹ ਪੌਜ਼ ਕਰ ਦਿੱਤਾ ਗਿਆ। ਕਾਰਨ ਉਹੀ ਦੱਸਿਆ ਗਿਆ ਵੀ ਇਹਨਾਂ ਦੇ ਕਰਕੇ ਅਮਰੀਕਨ ਜ਼ਿੰਦਗੀਆਂ ਖਤਰੇ 'ਚ ਆ, ਵੀ ਪਤਾ ਨਹੀਂ ਇੰਨੇ ਜ਼ਿਆਦਾ ਅਨਸੇਫ ਕਿਤੇ ਜਿਹੜਾ ਉਹ ਚਲਾਉਂਦੇ ਆ। ਤੇ ਜਿਸ ਤਰੀਕੇ ਦੇ ਨਾਲ ਇਹ ਕਹਿੰਦੇ ਵੀ ਅਮਰੀਕਨ ਟਰੱਕਰਸ ਆ ਉਹਨਾਂ ਦੀ ਰੋਜੀ ਰੋਟੀ ਨੂੰ ਖਤਰਾ ਜਿਹੜਾ ਉਹ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਆ ਜਿਹੜੀਆਂ ਚੱਲ ਰਹੀਆਂ ਤੇ ਐਜ਼ ਏ ਕਮਿਊਨਿਟੀ ਇਸ ਜੋ ਬਣ ਗਈ ਹੈ ਸਿਚੁਏਸ਼ਨ, ਇਸ ਕ੍ਰਾਈਸਿਸ ਨੂੰ ਹੁਣ ਤੁਸੀਂ ਕਿੱਦਾਂ ਜਿਹੜਾ ਉਹ ਮੋਲਡ ਕਰਨਾ ਆ ਉਹ ਆਪਣੇ ਉੱਤੇ ਆ। ਉਹ ਜਿਹੜਾ ਉਹ ਦੇਖੀਏ ਵਿਕਟਮ ਦੀ ਫੈਮਿਲੀ ਉਹਨਾਂ ਦੇ ਨਾਲ ਜਿਹੜਾ ਆ ਉਹ ਆਪਾਂ ਹਮਦਰਦੀ ਪ੍ਰਗਟਾਈਏ, ਅਫਸੋਸ ਪ੍ਰਗਟਾਈਏ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਅੱਗੇ ਜਿਹੜਾ ਇਹਦੇ ਵਿੱਚ ਜਿਹੜੇ ਉਹ ਕਦਮ ਵਧਾਈਏ। ਫਿਰ ਦੇਖਾਂਗੇ ਟਰਾਇਲ 'ਚ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਸਾਰੀਆਂ ਚੀਜ਼ਾਂ। ਜੀ।